ਅਸਲਾਮੁਅਲੈਕੁਮ। ਜਦੋਂ ਕਦੀ ਸਮਾਜੀ ਇਸ਼ੂਜ਼ 'ਤੇ ਗੱਲ ਕਰਨ ਨੂੰ ਜੀ ਕਰਦਾ ਅਤੇ ਜੀ ਕਰਦਾ ਹੈ ਕਿ ਉਰਦੂ 'ਚ ਗੱਲ ਕਰਾਂ, ਕਿਉਂਕਿ ਉਹਦੀ ਟਾਰਗੇਟ ਆਡੀਅੰਸ ਜ਼ਿਆਦਾ ਜਿਹੜੀ ਹੈ ਉਹ ਉਰਦੂ ਵਾਲੀ, ਉਹ ਪੰਜਾਬੀ ਅਸ਼ਰਾਫੀਆ ਜਾਂ ਪੰਜਾਬੀ ਨੇ ਜਿਹੜੇ ਕਿ ਆਪਣੇ ਆਪ ਨੂੰ ਲਿਬਰਲ ਸਤਾਉਂਦੇ ਨੇ ਔਰ ਪੰਜਾਬੀ ਤੋਂ ਦੂਰ ਭੱਜਦੇ ਨੇ ਔਰ ਪੰਜਾਬੀ 'ਚ ਕੋਈ ਗੱਲ ਹੋਵੇ, ਕੋਈ ਖਿਤਾਬ ਹੋਵੇ ਤਾਂ ਉਹਨੂੰ ਸੁਣਨਾ ਪਸੰਦ ਨਹੀਂ ਕਰਦੇ। ਬਹਰਹਾਲ ਆਪਣੇ ਪੰਜਾਬੀ ਵੀਰਾਂ ਵਾਸਤੇ ਜਿਹੜੇ ਕਿ ਬਹਰਹਾਲ ਇਹ ਸੋਚਦੇ ਹੈ ਵੀ ਨਹੀਂ ਨੇ, ਲੇਕਿਨ ਦੂਜਿਆਂ ਵਾਸਤੇ ਵੀ ਜਿਹੜੇ ਉਰਦੂ ਵਾਲੇ ਨੇ ਉਹ ਡਰਾਮਾ ਕਰਦੇ ਨੇ ਕਿ ਉਹਨਾਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ। ਸਾਡੇ ਅੱਜ ਇੱਕ ਬੀਬੀ ਨੇ, ਉਹ ਵੀ ਕਾਜ਼ਮੀ ਨੇ, ਤਾਹਿਰਾ ਕਾਜ਼ਮੀ ਸ਼ਾਇਦ ਉਹਨਾਂ ਦਾ ਨਾਂ ਹੈ, ਪੰਜਾਬੀ 'ਚ ਵੀ ਗੱਲਬਾਤ ਕਰਦੇ ਰਹਿੰਦੇ ਨੇ, ਲੇਕਿਨ ਅੱਜ ਉਹਨਾਂ ਨੇ ਇੱਕ ਗੱਲ ਕੀਤੀ ਇਵੇਂ ਸਮਾਜੀ ਮੌਜੂ ਦੇ ਉੱਤੇ ਕਿ ਜੀ ਜਿਵੇਂ ਹੀ ਮੁੰਡੇ ਦੀ ਸ਼ਾਦੀ ਹੋਵੇ ਉਹਨੂੰ ਫੌਰੀ ਤੌਰ 'ਤੇ ਉਹਦਾ ਅਲੱਗਾ ਘਰ, ਵੱਖਰਾ ਘਰ ਬਣਾ ਕੇ ਦੇ ਦਿੱਤਾ ਜਾਏ। ਹੁਣ ਇਹ ਗੱਲ ਜਿਹੜੀ ਹੈ ਇਹ ਸਾਡੇ ਜਿਹੜੇ ਦੇਸੀ ਲਿਬਰਲ ਨੇ ਇਹ ਅਕਸਰ ਕਰਦੇ ਰਹਿੰਦੇ ਨੇ ਔਰ ਤੁਸੀਂ ਵੀ ਸੁਣਦੇ ਰਹਿੰਦੇ ਹੋਵੋਗੇ, ਫੈਮਿਲੀ ਸਿਸਟਮ ਦੇ ਖਿਲਾਫ, ਜੁਆਇੰਟ ਫੈਮਿਲੀ ਸਿਸਟਮ ਦੇ ਖਿਲਾਫ ਕਿ ਜੀ ਉੱਥੇ ਬੜੀਆਂ ਖਬਾਸਤਾਂ ਹੋ ਜਾਂਦੀਆਂ ਨੇ, ਮਿਸਯੂਜ਼ ਹੋ ਜਾਂਦੇ ਨੇ। ਇਹ ਚੰਦ ਇੱਕ ਮਿਸਾਲਾਂ ਨੂੰ ਲੈ ਕੇ ਇਹ ਮਿਸਾਲ ਭੁੱਲ ਜਾਂਦੇ ਨੇ ਇਹ ਲੋਕ ਕਿ ਜਿਹੜੇ ਆਈਸੋਲੇਸ਼ਨ 'ਚ ਰਹਿੰਦੇ ਨੇ, ਇੱਕ ਤਾਂ ਉਹ ਬੱਚੇ ਵੈਸੇ ਹੀ, ਮੈਨੂੰ ਤਾਂ ਅੱਜ ਤੱਕ ਕੋਈ ਬੱਚਾ ਜਿਹੜਾ ਹੈ ਆਈਸੋਲੇਸ਼ਨ 'ਚ ਰਹਿਣ ਵਾਲਾ ਬੱਚਾ ਕਿਸੇ ਜੁਆਇੰਟ ਫੈਮਿਲੀ ਵਾਲੇ ਬੱਚੇ ਤੋਂ ਬਿਹਤਰ ਨਹੀਂ ਨਜ਼ਰ ਆਇਆ, ਬਲਕਿ ਉਹਨੂੰ ਪ੍ਰੋਬਲਮ ਚਾਈਲਡ ਹੀ ਨਜ਼ਰ ਆਏ ਨੇ। ਨਫਸਿਆਤੀ ਤੌਰ 'ਤੇ ਉਹਨਾਂ ਦੇ ਇਸ਼ੂਜ਼ ਹੁੰਦੇ ਨੇ ਬਹੁਤ ਸਾਰੇ, ਉਹਨਾਂ ਦਾ ਐਕਸਪੋਜਰ ਨਹੀਂ ਹੁੰਦਾ। ਜਿਹੜੇ ਜੁਆਇੰਟ ਫੈਮਿਲੀ 'ਚ ਰਹਿ ਰਹੇ ਹੁੰਦੇ ਨੇ ਬੱਚੇ, ਉਹਨਾਂ ਨੂੰ ਘਰਾਂ 'ਚ ਹੀ ਕਾਫੀ ਜ਼ਿਆਦਾ ਐਕਸਪੋਜਰ ਮਿਲ ਜਾਂਦਾ ਹੈ। ਉਹ ਘਰਾਂ ਦੇ ਵਿੱਚ ਹੀ ਆਪਣੇ ਕਜ਼ਨਸ ਕੋਲੋਂ, ਇੱਕ ਦੂਜੇ ਕੋਲੋਂ ਬਹੁਤ ਜ਼ਿਆਦਾ ਸਿੱਖ ਲੈਂਦੇ ਨੇ। ਜਿੱਥੋਂ ਤੱਕ ਉਹਨਾਂ ਕਿਹਾ ਕਿ ਜੀ ਉਹ ਇਸ ਤਰ੍ਹਾਂ ਦੀ ਅਬਿਊਜ਼ ਹੋ ਜਾਂਦਾ ਜਿਨਸੀ, ਅਤੇ ਇਹ ਕੋਈ ਬਹੁਤ ਰੇਅਰ ਐਕਸੈਪਸ਼ਨਲ ਕੇਸਿਸ ਹੋਣਗੇ, ਲੇਕਿਨ ਇਹ ਅਬਿਊਜ਼ ਤਾਂ ਸਕੂਲ ਜਾਣ ਵਾਲੇ ਬੱਚੇ ਨਾਲ ਵੀ ਹੋ ਜਾਂਦਾ। ਫਿਰ ਤੁਸੀਂ ਸਕੂਲ ਨਹੀਂ ਭੇਜੋਗੇ, ਉੱਥੋਂ ਡਰਾਈਵਰਾਂ ਨਾਲ ਬੱਚੀਆਂ ਨੱਸ ਜਾਂਦੀਆਂ ਨੇ, ਜਿਹੜੀਆਂ ਵੈਨ ਦੇ ਡਰਾਈਵਰਾਂ ਨਾਲ ਬੱਚੀਆਂ ਨੱਸ ਜਾਂਦੀਆਂ ਨੇ, ਔਰ ਐਲੀਟ ਸਕੂਲਸ ਦੀਆਂ। ਔਰ ਮੈਂ ਜ਼ਾਤੀ ਮੁਸ਼ਾਹਿਦੇ ਦੀਆਂ ਚੀਜ਼ਾਂ ਦੱਸ ਰਿਹਾ ਜਿਹੜੀਆਂ ਮੇਰੇ ਆਪਣੇ ਇਲਮ 'ਚ ਨੇ ਔਰ ਮੈਂ ਜਾਣਦਾ ਇਹਨਾਂ ਬਾਰੇ। ਫਿਰ ਘਰ ਦੇ ਮੁਲਾਜ਼ਮਾਂ ਕੋਲੋਂ ਬੱਚੀਆਂ ਵੀ ਮਿਸਯੂਜ਼ ਹੋ ਜਾਂਦੀਆਂ ਨੇ। ਅਗਰ ਤੁਸੀਂ ਜੁਆਇੰਟ ਫੈਮਿਲੀ 'ਚ ਰਹਿ ਰਹੇ ਹੋ ਤਾਂ ਕਮ ਸੇ ਕਮ ਘਰ ਦਾ ਜਿਹੜਾ ਮੁਲਾਜ਼ਮ ਹੈ ਉਹ ਤਾਂ ਮਿਸਯੂਜ਼ ਨਹੀਂ ਕਰੇਗਾ, ਠੀਕ ਹੈ। ਅਤੇ ਐਕਸੈਪਸ਼ਨਲ ਕੇਸਿਸ ਤਾਂ ਆਰ ਆਲਵੇਜ਼ ਦੇਰ, ਉਹ ਕਿਤੇ ਵੀ ਹੋ ਸਕਦਾ ਹੈ। ਮਦਰਸੇ 'ਚ ਪੜ੍ਹਨ ਗਈ ਬੱਚੀ ਨਾਲ ਵੀ ਮਿਸਹੈਪ ਹੋ ਜਾਂਦਾ ਹੈ, ਬੱਚੇ ਜਾਂ ਬੱਚੀ ਨਾਲ, ਸਕੂਲੇ ਵੀ ਹੋ ਜਾਂਦਾ ਹੈ, ਕਿਸੇ ਥਾਂ 'ਤੇ ਵੀ ਹੋ ਜਾਂਦਾ। ਮਤਲਬ ਤੁਸੀਂ ਬੱਚੇ ਨੂੰ ਟੋਟਲੀ ਦੁਨੀਆ ਤੋਂ ਦੂਰ ਤਾਂ ਨਹੀਂ ਰੱਖ ਸਕਦੇ। ਕਿੰਨੀ ਦੇਰ ਰੱਖ ਲਓਗੇ? ਮਤਲਬ 18 ਸਾਲ 20 ਸਾਲ ਤੱਕ ਬੱਚਾ ਤੁਸੀਂ ਸਕੂਲੇ ਹੀ ਨਹੀਂ ਭੇਜੋਗੇ, ਬਾਹਰ ਹੀ ਨਹੀਂ ਕੱਢੋਗੇ, ਅਤੇ ਇਹ ਔਰ ਫਿਰ ਉਹ ਨੋਰਮਲ ਰਹੇਗਾ? ਇੰਨਾ ਜ਼ਿਆਦਾ ਜਿਹੜਾ ਘਰ ਦਾ ਬੱਚਾ ਹੋਏਗਾ ਜਿਹਨੂੰ ਬਾਹਰ ਦਾ ਐਕਸਪੋਜਰ ਹੋਏਗਾ ਹੀ ਨਹੀਂ। ਅੱਧਾ ਇਨਸਾਨ ਅੱਧਾ ਘਰੋਂ ਸਿੱਖਦਾ ਔਰ ਅੱਧਾ ਬਾਹਰੋਂ ਸਿੱਖਦਾ। ਔਰ ਜਿਹੜਾ ਘਰੋਂ ਸਿੱਖਦਾ ਹੈ, ਜਿਹੜਾ ਜੁਆਇੰਟ ਫੈਮਿਲੀ ਵਾਲਾ ਹੁੰਦਾ, ਉਹ ਤਕਰੀਬਨ 75% ਘਰੋਂ ਹੀ ਸਿੱਖ ਜਾਂਦਾ ਹੈ। ਔਰ ਜਿਹੜਾ ਆਈਸੋਲੇਸ਼ਨ 'ਚ ਰਹਿਣ ਵਾਲਾ ਬੱਚਾ ਹੁੰਦਾ, ਉਹਦੇ ਕੋਲ ਸਿਰਫ 2 ਲੋਕ ਹੁੰਦੇ ਨੇ, ਇੱਕ ਮਾਂ ਅਤੇ ਇੱਕ ਬਾਪ। ਔਰ ਨੋਰਮਲੀ ਜਿਹੜੀ ਵਰਕਿੰਗ ਵੀਮਨਸ ਦਾ ਇਹ ਖਿਆਲ ਹੁੰਦਾ ਹੈ, ਇੰਝ ਦੇ ਖਿਆਲਾਤ ਹੁੰਦੇ ਨੇ। ਔਰ ਇੰਝ ਦੇ ਖਿਆਲਾਤ ਜਾਂ ਬੇਟੀਆਂ ਦੇ ਵਾਲਦੈਨ ਦੇ, ਔਰ ਇੰਝ ਦੇ ਖਿਆਲਾਤ ਕਿਉਂ ਰੱਖੇ ਜਾਂਦੇ ਨੇ? ਇਹ ਸਿਰਫ ਇਸ ਵਾਸਤੇ ਕਿ ਇੱਕ ਤਾਂ ਤਫਰਕੇ ਦੀ ਇੱਕ ਜਿਹੜੀ ਬੁਨਿਆਦੀ ਸਾਡੇ ਅੰਦਰ ਸ਼ਰਪਸੰਦੀ ਮੌਜੂਦ ਹੈ ਕਿ ਜਿੱਥੇ ਬੇਟੀ ਘੱਲੀ ਹੈ ਉਹ ਘਰ ਜਿਹੜਾ ਹੈ ਉਹ ਖਰਾਬ ਹੋ ਕੇ ਰਵੇ। ਅਸੀਂ ਸਾਰਾ ਦਿਨ ਬੇਟੀ ਨਾਲ ਰਾਬਤੇ 'ਚ ਰਹੀਏ, ਉਹਨੂੰ ਪੁੱਛਦੇ ਰਹੀਏ ਕਿ ਹਾਂ ਅੱਜ ਤੇਰੇ ਨਾਲ ਕੀ ਹੋਇਆ, ਅੱਜ ਤੂੰ ਕੀ ਕੀਤਾ, ਅੱਜ ਤੂੰ ਸੱਸ ਨਾਲ ਕੀ ਕੀਤਾ, ਅੱਜ ਤੂੰ ਸਹੁਰੇ ਨਾਲ ਕੀ ਕੀਤਾ, ਨੰਦ ਨਾਲ ਕੀ ਕੀਤਾ, ਜਠਾਣੀ ਨਾਲ ਕੀ ਕੀਤਾ। ਇਹ ਸਾਰੀ ਜਿਹੜੀ ਖਬਾਸਤ ਹੈ ਇਹ ਬੱਚੀਆਂ ਦੀਆਂ ਮਾਵਾਂ ਵੱਲੋਂ ਆਉਂਦੀ ਹੈ। ਨੋਰਮਲੀ ਆਮ ਸੋਰੀ ਟੂ ਸੇ ਇੰਨੀ ਜ਼ਿਆਦਾ ਖਬਾਸਤ ਜਿਹੜੀ ਹੈ ਉਹ ਜਿਹੜੀ ਡਰਾਮਿਆਂ 'ਚ ਵਿਖਾਈ ਜਾਂਦੀ, ਉਹ ਮੁੰਡਿਆਂ ਦੇ ਦੀਆਂ ਮਾਵਾਂ ਵੱਲੋਂ ਹੁੰਦੀ ਹੈ, ਮੈਂ ਇਨਕਾਰ ਨਹੀਂ ਕਰਦਾ, ਲੇਕਿਨ ਉਸ ਤੋਂ ਜ਼ਿਆਦਾ, ਉਸ ਤੋਂ ਵੱਧ ਬੇਟੀ ਦੀ ਮਾਂ ਕਰ ਰਹੀ ਹੁੰਦੀ। ਲੇਕਿਨ ਉਹਨੂੰ ਕੋਈ ਵੀ ਇੰਝ ਦਾ ਜਿਹੜਾ ਪੜ੍ਹੀ ਲਿਖੀ ਲੀਟ ਹੈ, ਪੜ੍ਹਿਆ ਲਿਖਿਆ ਤਬਕਾ, ਉਹ ਕਵਰ ਹੀ ਨਹੀਂ ਕਰਦਾ। ਨਾ ਸਾਡੇ ਡਰਾਮੇ ਕਰਦੇ ਨੇ, ਉਹ ਡਰਾਮੇ ਵੀ ਬਣਦੇ ਨੇ ਅਤੇ ਉਹ ਸੱਸ ਅਤੇ ਬਹੂ 'ਤੇ ਹੀ ਬਣਦੇ ਨੇ। ਉਹਦੇ ਵਿੱਚ ਆਮ ਤੌਰ 'ਤੇ ਬਹੂ ਦਾ ਕਿਰਦਾਰ ਬਹੁਤ ਮਜ਼ਲੂਮ ਦਿਖਾਇਆ ਜਾਂਦਾ, ਹਾਲਾਂਕਿ ਹਕੀਕਤ 'ਚ ਐਸਾ ਨਹੀਂ ਹੈ। ਉਹ ਪਤਾ ਨਹੀਂ ਕਿਸ ਵਕਤ 'ਚ ਹੁੰਦਾ ਸੀ ਹੋਣਾ ਹੈ ਔਰ ਕਿਹਨਾਂ ਘਰਾਂ 'ਚ ਹੁੰਦਾ ਹੋਣਾ ਹੈ,
ਮੈਂ ਤਾਂ ਕਮ ਸੇ ਕਮ ਨਹੀਂ ਦੇਖਿਆ ਕਿਤੇ ਔਨ ਗਰਾਊਂਡ। ਮੈਂ ਤਾਂ ਇਹੀ ਦੇਖਿਆ ਕਿ ਜਿਵੇਂ ਬੇਟੀ ਦੀ ਸ਼ਾਦੀ ਹੁੰਦੀ ਉਹਨੂੰ ਅਲੱਗਾ ਘਰ ਦੀ ਗੁੜਤੀ ਦੇ ਦਿੱਤੀ ਜਾਂਦੀ ਹੈ, ਫਿਰ ਉਹਦੇ ਘਰ ਨੂੰ ਆਪਣਾ ਘਰ ਸਮਝ ਕੇ ਆਇਆ ਜਾਂਦਾ ਹੈ ਔਰ ਰਿਹਾ ਜਾਂਦਾ ਹੈ। ਔਰ ਉਹਦੇ ਜਿੰਨਾ ਉਹਨੂੰ ਪਾਲਿਆ ਪੋਸਿਆ ਹੁੰਦਾ ਹੈ ਮੁੰਡੇ ਨੂੰ, ਉਹ ਉਹਦੇ ਵਾਸਤੇ ਪਰਾਏ ਹੋ ਜਾਂਦੇ ਨੇ। ਉਹਨਾਂ ਦਾ ਆਉਣਾ ਜਾਣਾ, ਕਿਉਂਕਿ ਔਰਤ ਦਾ ਜ਼ਿਆਦਾ ਘਰ ਨਾਲ ਤਾਲੁਕ ਵਾਸਤਾ ਹੁੰਦਾ ਹੈ, ਇਸ ਵਾਸਤੇ ਉਹ ਉੱਥੇ ਉਹ ਮਤਲਬ ਇੱਕ ਤਰ੍ਹਾਂ ਦਾ ਮਨਾ ਹੀ ਹੋ ਜਾਂਦੇ ਨੇ ਵਿਚਾਰੇ, ਜਿਹੜੇ ਮੁੰਡੇ ਦੇ ਵਾਲਦੈਨ ਜਾਂ ਭੈਣਾਂ ਭਾਈ ਜਾਂ ਰਿਸ਼ਤੇਦਾਰ ਜਾਂ ਕਜ਼ਨਸ, ਉਹ ਤਾਂ ਮੈਂ ਇੱਕ ਤਰ੍ਹਾਂ ਦੇ ਮਨਾ ਹੀ ਹੋ ਜਾਂਦੇ ਨੇ। ਸੋ ਇਹ ਇਸ ਬਾਰੇ 'ਚ ਸੋਚਣਾ ਚਾਹੀਦਾ ਹੈ। ਅਗਰ ਤਾਂ ਇਹ ਸੋ ਕਾਲਡ ਦੇਸੀ ਲਿਬਰਲ ਹਿਊਮਨਿਸਟ ਵੀ ਨੇ, ਇਨਸਾਨ ਪ੍ਰਸਤ ਵੀ ਨੇ, ਇਨਸਾਨ ਦੋਸਤ ਵੀ ਨੇ, ਅਤੇ ਇਹਨਾਂ ਨੂੰ ਇਕੁਐਲਿਟੀ ਦੇ ਉੱਤੇ ਇਹ ਸਾਰਾ ਕੁਛ ਪਰਖਣਾ ਚਾਹੀਦਾ ਹੈ। ਮੇਰੇ ਹਿਸਾਬ ਨਾਲ ਜੁਆਇੰਟ ਫੈਮਿਲੀ ਸਿਸਟਮ ਫਾਰ ਮੱਚ ਬੈਟਰ ਹੈ ਉਹਦੇ ਨਾਲੋਂ, ਆਈਸੋਲੇਸ਼ਨ 'ਚ ਰਹਿਣ ਦੀ ਬਜਾਏ। ਤੁਸੀਂ ਸਿਰਫ ਇਹਦੇ 'ਚ ਪਲੱਸ ਕੀ ਕੱਢ ਦਿਓ ਕਿ ਚੰਦ ਮਹੀਨਿਆਂ ਦਾ ਸੈਕਸ ਜਿਹੜਾ ਉਹਦੀ ਤੁਹਾਨੂੰ ਖੁੱਲ੍ਹ ਮਿਲ ਜਾਏ, ਕਿ ਉਹਦੇ 'ਚ ਤੁਹਾਨੂੰ ਮੁਸ਼ਕਿਲ ਹੁੰਦੀ ਹੋਣੀ ਹੈ ਕਿ ਉਹ ਜ਼ਿਆਦਾ ਕਮਰੇ ਨਹੀਂ ਹੁੰਦੇ। ਠੀਕ ਹੈ, ਉਹ ਇਸ਼ੂ ਹੈ, ਮੈਂ ਨਹੀਂ ਕਹਿੰਦਾ ਕਿ ਉਹ ਇਸ਼ੂ ਨਹੀਂ ਹੁੰਦਾ, ਪ੍ਰਾਈਵੇਸੀ ਇਸ਼ੂ ਹੁੰਦਾ, ਲੇਕਿਨ ਉਸ ਤੋਂ ਇਲਾਵਾ ਖਬਾਸਤਾਂ ਹੀ ਖਬਾਸਤਾਂ ਨੇ ਆਈਸੋਲੇਸ਼ਨ 'ਚ ਰਹਿਣ 'ਚ। ਮੈਂ ਦੁਬਾਰਾ ਦੱਸ ਰਿਹਾ ਕਿ ਮੇਰੇ ਜ਼ਾਤੀ ਮੁਸ਼ਾਹਦੇ ਦੇ ਵਿੱਚ ਮੈਂ ਅੱਜ ਤੱਕ ਕੋਈ ਬੱਚਾ ਆਈਸੋਲੇਸ਼ਨ ਵਾਲਾ ਜੁਆਇੰਟ ਫੈਮਿਲੀ ਵਾਲੇ ਬੱਚੇ ਤੋਂ ਬਿਹਤਰ ਨਹੀਂ ਵੇਖਿਆ। ਰੱਬ ਰੱਖਾ।